ਪੰਜਾਬੀਓ ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ ਤੇ ਮੂੰਗੀ ਜਦੋਂ ਬੀਜੀ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ, ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ ਤੇ ਮੂੰਗੀ ਜਦੋਂ ਬੀਜੀ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਆ ਉਹ ਹੈ
ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ ਆ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਏ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ,
ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ ਆ 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਅੰਦੇਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ
ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ। ਦੱਬ ਦਿਓ, ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ। ਇੱਕ ਦਿਨ ਵੀ ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ ਆ 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਅੰਦੇਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ। ਦੱਬ ਦਿਓ, ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ। ਇੱਕ ਦਿਨ ਵੀ ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ ਆ 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ।
ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੀ ਪਕਾ ਦੇਣੀ ਸੀ। ਮਹੀਨੇ ਤੋਂ ਹੀ ਪੱਕ ਜਾਂਦੀ ਇਹ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ। ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਜਾ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ ਹੈ, ਟੀਵੀ ਬਣਨਾ ਹੈ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ ਆ? 7250 ਰੁਪਏ ਬਾਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੀ ਪਕਾ ਦੇਣੀ ਸੀ। ਮਹੀਨੇ ਤੋਂ ਹੀ ਪੱਕ ਜਾਂਦੀ ਇਹ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ? ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ।
ਫਿਰ ਤਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਛ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਅੰਦੇਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਆ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ, ਉਦੋਂ ਸਾਡੇ ਪੱਲੇ ਕੁਛ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਅੰਦੇਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਆ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ,
ਇਹ ਦਿਖਦੇ ਸੀ ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੁਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਾਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, ਇੱਕ ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ? ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਆ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ। ਇਹ ਦਿਖਦੇ ਸੀ ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੁਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ।
ਘੱਟੋ ਘੱਟ ਇਹ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ, ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ। ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ, ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ, ਐਡੀ ਕਾਹਲ ਲੱਗੀ ਆ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ, ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ, ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ। ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ
ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਾ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਹੀ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਆ ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ
ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਾ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਆ ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਉਹ ਹੈ ਵੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ
ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ ਆ? 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਆ ਨਿਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ, ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਹੁੰਦੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ।
ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200 ਕਿੰਨੇ ਆ 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, ਇੱਕ ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਆ ਨਿਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200 ਕਿੰਨੇ ਆ 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, ਇੱਕ ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ
ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ ਆ? 7250 ਰੁਪਏ ਬਾਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ।
ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੁਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ ਆ? 7250 ਰੁਪਏ ਬਾਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਛ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ,
ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਆਉਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋ ਸਾਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਆਉਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ?
ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ ਹੈ, ਟੀਵੀ ਬਣਨਾ ਹੈ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਹੀ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਅੰਦੇਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ
ਜਦੋਂ ਬੀਜੀ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ, ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ ਹੈ, ਟੀਵੀ ਬਣਨਾ ਹੈ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਹੀ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਤਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ, ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ,
ਰਿੱਝਣੀ ਹੈ ਇਹ ਮੂੰਗੀ ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ ਹੈ, ਟੀਵੀ ਬਣਨਾ ਹੈ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200 ਕਿੰਨੇ 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਅੰਦੇਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ ਹੈ, ਟੀਵੀ ਬਣਨਾ ਹੈ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ,
ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ, ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਤਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਈ,
7200 ਰੁਪਿਆ MSP ਦੇ ਉੱਤੇ ਖਰੀਦ ਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, ਇੱਕ ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ, ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਤਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ, ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆ ਦਿਖਦੇ ਸੀ ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਾਈ, 7250 ਰੁਪਿਆ MSP ਦੇ ਉੱਤੇ ਖਰੀਦ ਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, ਇੱਕ ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ, ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ
ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਨਿਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਨਿਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ?
ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਏ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੌਸਲਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਣੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ। ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਛ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਏ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ।
ਅਸੀਂ ਖੂਹ ਪੱਟ ਰਹੇ ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ, ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ। ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋ ਸਾਰਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਛ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਏ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ, ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ। ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋ ਸਾਰਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ।
ਪੰਜਾਬੀਓ ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੌਸਲਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ
ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ। ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਾਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਏ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੌਸਲਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ। ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ,
ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਤਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੌਸਲਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਣੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ
ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ। ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ। ਇੱਕ ਦਿਨ ਵੀ ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ ਆ? 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਛ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ, ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਣੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ। ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ। ਇੱਕ ਦਿਨ ਵੀ ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ ਆ? 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ।
ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ। ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਣੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ। ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ? ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ।
ਫਿਰ ਤਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਅੰਦੇਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੌਸਲਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਉਹ ਹੈ ਵੀ ਆਪਾਂ ਘਾਹ ਮਚਾਉਣੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ ਆ? 7250 ਰੁਪਏ ਬਾਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ? ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਅੰਦੇਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ।
ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ ਹਾਂ, ਹੁਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੌਸਲਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਣੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ? ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਛ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ ਹਾਂ, ਹੁਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ।
ਘੱਟੋ ਘੱਟ ਇਹ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ, ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ। ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਣੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ। ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ, ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ। ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ
ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ
ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ ਹੈ, ਟੀਵੀ ਬਣਨਾ ਹੈ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਹੀ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਤਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ ਹੈ, ਟੀਵੀ ਬਣਨਾ ਹੈ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ
ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ ਆ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਹ ਉਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ।
ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, ਇੱਕ ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਹੀ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ, ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਵੱਜ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਈ। 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, ਇੱਕ ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ
ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਅੰਦੇਰਾ ਕੈਂਸਰ ਹੀ ਆ, ਅੰਦੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਉਹ ਹੈ ਵੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗੇ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ 'ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਅੰਦੇਰਾ ਕੈਂਸਰ ਹੀ ਆ, ਅੰਦੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ।
ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੁਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਾਹਦੇ ਨਾਲ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਛ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ। ਆ ਦਿਖਦੇ ਸੀ ਖੜਾ ਪੰਜਾਬੀ ਵੀ, ਉਹ ਪੰਜਾਬੀ ਖੜਾ ਹੈ। ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ?
ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਆਉਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ। ਤੋਂ ਪਹਿਲਾਂ ਤੇ 7ਵੀਂ 8ਵੀਂ ਸਪਰੇ ਆ ਉਹ ਹੈ ਵੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਾਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ? ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ। ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਹਲੀ ਪਈ ਹੈ? ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਹਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਛ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਆਉਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ? ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ
ਦੁਸ਼ਮਣ ਜਦੋਂ ਮਾਰੂਗਾ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ ਹੈ, ਟੀਵੀ ਬਣਨਾ ਹੈ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ, ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਹੈ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਹੀ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਆ, ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੱਟਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਸੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ। ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ
ਜਦੋਂ ਬੀਜੀ ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਾ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਸਿਹਤਾਂ ਸੀ ਸਾਡੇ ਪੰਜਾਬੀਆਂ ਦੀਆਂ, ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 ਸਾਢੇ 5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ, ਤੇ 7ਵੀਂ 8ਵੀਂ ਸਪਰੇ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ,
ਰਿੱਝਣੀ ਹੈ ਇਹ ਮੂੰਗੀ ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕੱਗੇ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200 ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਤਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਨਿਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਏ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5-5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੌਸਲਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ, ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, ਟੀਵੀ ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ,
ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਈ, 7250 ਰੁਪਏ MSP ਦੇ ਉੱਤੇ ਖਰੀਦ ਐਤਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ? ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ। ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ। ਫਿਰ ਤਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਨਿਰਾ ਕੈਂਸਰ ਹੀ ਆ, ਨਿਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ? ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ? ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਏ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆ ਦਿਖਦੇ ਸੀ। ਖੜਾ ਪੰਜਾਬੀ ਵੀ ਉਹ ਪੰਜਾਬੀ ਖੜਾ ਹੈ, ਕਿੱਥੇ ਗਈਆਂ ਬਾਈ? ਨਾ ਉਹ ਕੱਦ ਰਹੇ, ਨਾ ਉਹ ਕਾਠੀਆਂ ਰਹੀਆਂ, ਨਾ ਉਹ ਚਿਹਰਿਆਂ ਦੇ ਨੂਰ ਰਿਹਾ। ਆ ਜਿਹੜੇ ਬਲੂੰਗੜੇ ਜੇ ਪੈਦਾ ਹੁੰਦੇ ਆ ਹੁਣ, ਉਹ 5 5.5 ਫੁੱਟ ਤੇ ਖੜ ਗਏ। ਕਿਹਦਾ ਕਰਕੇ ਆ? ਆ ਜ਼ਹਿਰਾਂ ਕਰਕੇ ਆ ਬਾਈ, ਜਿਹੜੀਆਂ ਸਾਨੂੰ ਸਿੜਦਿਆਂ ਨੂੰ 50 ਸਾਲ ਹੋ ਗਏ ਤੇ ਧਰਤੀ ਦਾ ਚੱਪਾ ਜ਼ਹਿਰੀਲਾ ਕਰਤਾ ਬਾਈ। ਕਦੋਂ ਸੋਚਾਂਗੇ ਯਾਰ? ਦੁਨੀਆ ਭਰ ਚ ਪਾਬੰਦੀ ਆ ਜ਼ਹਿਰਾਂ ਤੇ, ਪਰ ਅਸੀਂ ਸਿੱਟ ਰਹੇ ਹਾਂ। ਅਸੀਂ ਖੂਹ ਪੱਟ ਰਹੇ, ਹੋਣ ਵਾਲੀਆਂ ਨਸਲਾਂ ਨੂੰ ਖਾਤਮੇ ਵੱਲ ਤੋਰ ਰਹੇ ਹਾਂ। ਅਕਲ ਨੂੰ ਹੱਥ ਮਾਰੋ, ਜਾਂ ਅਕਲ ਨੂੰ ਹੱਥ ਮਾਰੋ ਪੰਜਾਬੀ। ਘੱਟੋ ਘੱਟ ਇਹੋ ਜਿਹਾ ਕੰਮ ਕਰਦਾ ਜਿਹੜਾ ਬੰਦਾ, ਇਹਨੂੰ ਕਰਤੂਤ ਕਰਦਾ, ਉਹਨੂੰ ਰੋਕ ਦਿਆ ਕਰੋ ਕਿ ਬਾਈ ਹਲੇ ਮਹੀਨਾ ਪਿਆ, ਅੱਜ ਹੀ ਕਿਹੜੀ ਕਾਹਲੀ ਲੱਗੀ ਹੈ ਤੈਨੂੰ? ਕਿਉਂ ਇਹਨੂੰ ਅੱਜ ਹੀ ਫੂਕ ਰਿਹਾ, ਕਿਉਂ ਅੱਜ ਹੀ ਵੱਢ ਰਿਹਾ ਇਹਨੂੰ? ਸਾਨੂੰ ਦੁਸ਼ਮਣ ਜਦੋਂ ਮਾਰੂਗਾ, ਉਹ ਤਾਂ ਪਤਾ ਨਹੀਂ ਕਦੋਂ ਮਾਰੂ, ਕਦ ਨਾ ਮਾਰੂ। ਹੋਸਰਾ ਦੁਸ਼ਮਣ ਦੇ ਮਾਰੇ ਹੋਏ ਬਾਚੀ ਜਾਗੇ, ਲੜ ਕੇ ਬਚ ਗਏ। ਪਰ ਅਸੀਂ ਆਪਦੇ ਮਾਰਿਆਂ ਦੇ ਨਹੀਂ ਬਚਣੇ ਬਾਈ। ਪੰਜਾਬੀਓ, ਅਸੀਂ ਖੜੇ ਆ ਪੰਜਾਬੀਆਂ ਦੀ ਤਬਾਹੀ ਵਾਲੇ ਥਾਂ, ਪੰਜਾਬੀਆਂ ਦੀ ਬਰਬਾਦੀ ਵਾਲੇ ਥਾਂ। ਹੁਣ ਤੁਸੀਂ ਪੁੱਛੋਗੇ ਵੀ ਬਰਬਾਦੀ ਤੇ ਤਬਾਹੀ ਕਿਵੇਂ ਆ ਪੰਜਾਬੀਆਂ ਦੀ? ਆ ਦਿਖਾ ਦੀ ਰੰਧਾਵੇ ਵਾਲੇ ਦਲੇ, ਆ ਖੇਤ ਆ ਮੂੰਗੀ ਦਾ, ਤੇ ਬਈ ਇਹ ਮੂੰਗੀ ਦਾ ਖੇਤ ਹੈ। ਤੇ ਮੂੰਗੀ ਜਦੋਂ ਬੀਜੀ, ਮੂੰਗੀ ਬੀਜਣ ਤੋਂ ਬਾਅਦ ਜਾਂ ਬੀਜਣ ਤੋਂ ਪਹਿਲਾਂ ਹੁਣ ਤੱਕ ਲੈ ਕੇ ਘੱਟੋ ਘੱਟ 6-7 ਸਪਰੇਹਾਂ ਇਹ ਮੂੰਗੀ ਤੇ ਹੋ ਗਈਆਂ ਤੋਂ ਪਹਿਲਾਂ। ਤੇ 7ਵੀਂ 8ਵੀਂ ਸਪਰੇ ਆ ਉਹ ਹੈ ਜਿਹੜੀ ਆਪਾਂ ਘਾਹ ਮਚਾਉਨੇ ਆ, ਘਾਹ ਮਚਾਉਣ ਖਾਤਰ ਮਾਰਦੇ ਆ, ਇਹ ਉਹ ਤੇ ਮਾਰੀ ਹੋਈ ਹੈ ਬਾਈ। ਆਪਾਂ ਹਰ ਸਾਲ ਇੱਕ ਵੀਡੀਓ ਪਾਉਣੇ ਨੇ, ਪਿਛਲੇ ਸਾਲ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੂੰਗੀ ਉਹ ਮੂੰਗੀ ਹੈ ਜਿਹੜੀ ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਵੱਢ ਕੇ ਵੇਚ ਦੇਣੀ ਆ, ਮੰਡੀ ਚਲੀ ਜਾਣੀ ਹੈ। ਮੰਡੀਆਂ ਦੇ ਵਿੱਚ ਜਾ ਕੇ ਲਿਫਾਫਿਆਂ ਦੇ ਵਿੱਚ ਪੈਕ ਹੋ ਕੇ ਸਾਡੇ ਚੁੱਲ੍ਹਿਆਂ ਤੇ ਆ ਕੇ ਰਿੰਨਣੀ ਹੈ, ਰਿੱਝਣੀ ਹੈ ਇਹ ਮੂੰਗੀ। ਤੇ ਇਸੇ ਮੂੰਗੀ ਨੇ ਸਾਡੇ ਅੰਦਰ ਜਾਣ ਦੇ, ਇਸੇ ਮੂੰਗੀ ਨੇ ਫਿਰ ਕੈਂਸਰ ਬਣਨਾ, TB ਬਣਨਾ, ਕਾਲੇ ਪੀਲੀਏ ਬਣਨੇ ਆ, ਹੋਰ ਤਰ੍ਹਾਂ ਦੀਆਂ ਬਿਮਾਰੀਆਂ ਬਣਨੀਆਂ ਨੇ। ਇਹ ਬਾਈ ਉਹੀ ਤਾਂ ਮੈਂ ਕਿਹਾ ਕਿ ਬਰਬਾਦੀ ਆ ਪੰਜਾਬੀਆਂ ਦੀ। ਕਿੰਨੇ ਅਸੀਂ ਅਵੇਸਲੇ ਆ, ਜਾਂ ਕਿੰਨੇ ਮੈਂ ਕਹਾਂਗੇ ਕਿ ਅਸੀਂ, ਸਾਡੀ ਸੋਚ ਇੰਨੀ ਘਟੀਆ ਹੋ ਗਈ ਕਿ ਸਾਡੀਆਂ ਸਿਹਤਾਂ ਪ੍ਰਤੀ ਸਾਨੂੰ ਕੋਈ ਖਿਆਲ ਨਹੀਂ, ਕੋਈ ਪਰਵਾਹ ਨਹੀਂ। ਆਉਣ ਵਾਲੀਆਂ ਪੀੜ੍ਹੀਆਂ ਕਿਹੋ ਜੀਆਂ ਪੈਦਾ ਹੋਣਗੀਆਂ, ਸਾਡੀਆਂ ਨਸਲਾਂ ਕਿਹੋ ਜੀਆਂ ਜੰਮਣਗੀਆਂ, ਸਾਡੇ ਜਵਾਕ ਸਿਹਤਮੰਦ ਹੋਣਗੇ, ਸਰੀਰਕ ਤੌਰ ਤੇ ਵੀ ਦਿਮਾਗੀ ਤੌਰ ਤੇ ਉਹਨਾਂ ਦਾ ਵਿਕਾਸ ਹੋਊਗਾ ਕਿ ਨਹੀਂ ਹੋਊਗਾ, ਸਾਨੂੰ ਕੋਈ ਇਹਨਾਂ ਗੱਲਾਂ ਦੀ ਪਰਵਾਹ ਨਹੀਂ। ਸਾਨੂੰ ਤਾਂ ਬਸ ਚਾਹੀਦਾ ਬਾਈ ਵੀ ਐ ਠੇਕੇ ਤੇ ਲੈ ਲਈ ਜ਼ਮੀਨ, 3 ਨਹੀਂ 4 ਫਸਲਾਂ ਕੱਢਣੀਆਂ, ਦੱਬ ਦਿਓ। ਇੱਕ ਦਿਨ ਵੀ ਅਸੀਂ ਕਿਸੇ ਜ਼ਮੀਨ ਨੂੰ ਵਿਹਲਾ ਨਹੀਂ ਛੱਡਦੇ, ਇੱਕ ਦਿਨ ਵੀ। ਕਣਕ ਵੱਢੀ, ਮੂੰਗੀ, ਮੱਕੀ, ਝੋਨਾ, ਫੇਰ ਇਸ ਤਰ੍ਹਾਂ ਐਂ ਚੱਲੀ ਜਾਂਦੇ ਆ ਬਾਈ। ਹੁਣ ਇਹਦੇ ਲਈ ਜ਼ਿੰਮੇਵਾਰ ਆਪਾਂ ਕਿਹਨੂੰ ਕਹੀਏ? ਸਰਕਾਰ ਨੇ MSP ਵੀ ਐਤਕੀ ਮਿਲਾ ਦੇਤੀ ਆ 7200, ਕਿੰਨੇ 7250 ਰੁਪਏ ਬਈ,
7200 ਰੁਪਿਆ MSP ਦੇ ਉੱਤੇ ਖਰੀਦ ਕੀ ਮੂੰਗੀ ਦੀ ਹੋਣੀ ਹੈ। ਮੈਂ ਹਲੇ ਮਹੀਨਾ ਪਿਆ, ਇਹ ਗੱਲ ਕਿਉਂ ਕਰਨ ਲੱਗਿਆ, ਹਲੇ ਪੂਰਾ ਮਹੀਨਾ ਪਿਆ, 1 ਮਹੀਨੇ ਨੂੰ ਸਹੀ ਸਮਾਂ ਝੋਨਾ ਲਾਉਣ ਦਾ। ਪਰ ਮਾਂ ਦਾ ਸ਼ੇਰਾਂ ਨੇ ਹਲੇ ਜੇ ਮਹੀਨੇ ਦੇ ਵਿੱਚ ਵੈਸੇ ਹੀ ਪੱਕ ਜਾਣੀ ਸੀ, ਲੋ ਵਗਦੀ ਹੈ, ਇਹ ਲੋ ਨੇ ਵੈਸੇ ਹੀ ਪਕਾ ਦੇਣੀ ਸੀ, ਮਹੀਨੇ ਤੋਂ ਹੀ ਪੱਕ ਜਾਂਦੀ ਹੈ। ਇਹਨੂੰ ਕੀ ਸਪਰੇਅ ਕਰਕੇ ਬਾਈ ਇਸ ਤਰ੍ਹਾਂ ਫੂਕ ਕੇ ਵੱਢਣ ਦੀ ਐਡੀ ਕਿਹੜੀ ਕਾਲੀ ਪਈ ਹੈ, ਐਡਾ ਕੀ ਫਾਹਾ ਪਿਆ ਹੋਇਆ, ਜਾਂ ਕਿਹੜੀ ਐਡੀ ਸਾਡੀ ਬੇਲਣੇ ਚ ਬਾਂਹ ਆਈ ਹੁੰਦੀ ਹੈ। ਇਹ ਕਾਲੀ ਨੇ ਸਾਨੂੰ ਮਾਰ ਲਿਆ ਬਾਈ, ਅਸੀਂ ਸੋਚ ਨਹੀਂ ਰਹੇ। ਅਸੀਂ ਉਦੋਂ ਅਡਾਟ ਪੈਂਦਾ ਹੁੰਦਾ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੁੰਨੇ ਆ, ਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਤਾਂ ਆਖਰੀ ਸਟੇਜ ਤੇ ਲੈ ਜਾਓ ਘਰ ਨੂੰ, ਫਿਰ ਟਾਹਾਂ ਝਾਕਦੇ ਉਦੋਂ ਸਾਡੇ ਪੱਲੇ ਕੁਝ ਨਹੀਂ ਹੁੰਦਾ। ਉਹ ਇਸ ਕਰਕੇ ਆਹੀ ਦੇਣਾ ਬਈ, ਮੇਰਾ ਕੈਂਸਰ ਹੀ ਆ, ਮੇਰੀਆਂ ਜ਼ਹਿਰਾਂ ਬਾਈ ਜਿਹੜੀਆਂ ਖਾ ਰਹੇ ਆ, ਨਾਲੇ ਹੋਰਾਂ ਨੂੰ ਖਵਾ ਰਹੇ ਆ, ਨਾਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖੂਹ ਪੱਟ ਰਹੇ ਆ, ਕੰਡੇ ਸਿੱਟ ਰਹੇ ਆ। ਸੋਚੋ ਯਾਰ, ਕਦੋਂ ਸੋਚੋਗੇ? ਸਾਲਾ ਕਿੱਥੇ ਜਾਣਾ, ਐਡੀ ਕਾਹਲ ਲੱਗੀ ਹੈ, ਕਿੱਥੇ ਕਿਹੜੇ ਅਸੀਂ ਜਾ ਕੇ ਕਾਸ ਨੂੰ ਅਸੀਂ ਫੜਨਾ, ਕਾਸ ਨੂੰ ਹੱਥ ਲਾਉਣਾ ਸੀ ਯਾਰ ਬਾਈ। ਕਦੋਂ ਸੋਚਣਾ ਸ਼ੁਰੂ ਕਰਾਂਗੇ? ਕਿੱਡੀਆਂ ਕਿੱਡੀਆਂ ਸਿਹਤਾਂ ਏ ਸਾਡੇ ਪੰਜਾਬੀਆਂ ਦੀਆਂ, ਕਿੱਡੇ ਕਿੱਡੇ ਜੁੱਸੇ ਸੀ, ਆਹ ਦਿਖਦੇ ਸੀ ਖੜਾ ਪੰਜਾਬੀ ਵੀ ਉਹ